डॉक्टर इकराम साहब तुहाडे शुरू करते हैं कि सर तुसी बजट सुन भी लिया देख भी लिया, तुहाडा की ओवरऑल पहला तजिया की है बजट दे उत्ते? जी कोई ਤੁਹਾਨੂੰ ਪਤਾ ਕਿ IMF ਦੇ ਅੰਦਰ ਜਿਹੜੇ ਬਜਟ ਦੇ ਚੀਜ਼ਾਂ ਸਨ ਉਹ ਤੇ ਪਹਿਲੇ ਹੀ ਮੈਨੂੰ ਦੱਸਤੀਆਂ ਸਨ ਕਿ ਤੁਸੀਂ ਇੰਨਾ ਆਪਣਾ ਰੈਵਨਿਊ ਟਾਰਗੇਟ ਰੱਖਣਾ ਹੈ, ਇੰਨਾ ਤੁਸੀਂ ਜਿਹੜੀ ਪੈਟਰੋਲੀਅਮ ਲੈਵੀ ਲਾਣੀ ਹੈ। उसके बाद हुकूमत के जो खर्चे ने वो इन्ने ज्यादा ने, उन्होंने कहा जी देखो तुसी सानू ते सरप्लस दिओ ना। उन्होंने फिर सूबिया नूं कहा इस दफा मिन्नत तरला कीता कि जी साडे कोल तो सरप्लस हो नहीं सकदा, असीं ते डिफेंस ते ਉਹਦੇ बाद जदों असीं सूद ते पैसे देते ते असीं ते फारिग हां कि तुसी इंज करो कि अपने तरक्याती प्रोग्राम भी घट करके वो भी पैसा सानू दे दिओ ते होर भी जिहड़ा कैश जरा वो भी इकट्ठा करके सानू दिओ। ते ना पाकिस्तान दे सूबिया दा कुछ बनना ते ना वफाक दा कुछ बनना, बस इस तरह ही एड़ियां रगड़ रगड़ के काम करते रहेंगे। सही, लेकिन सर बजट जो आम अमूमी राय सामने आ रही है कि बजट के विच हुकूमत एक रैड लै रही है असीं कोई नवा टैक्स वड्डा नहीं लाया, लेकिन आवाम ये कह रही है कि जो सानू रिलीफ की धोखा सी बजट के वो भी लभ्या। जी की नवा टैक्स नहीं लाया, जेडे पहले टैक्स लगे ने वो घट ने, जेडे होर नवा कोई लाना सी ओदे ते रेट वधा देंगे ना। तुसीं देखो पेट्रोलियम लैवी दा पहले इकट्ठा जिन्ना होया 1280 ਉਹ ਤੋਂ 1700 ਕਰਤਾ। ਉਹ ਕਹਿ ਰਹੇ ਨੇ ਕਿ 80 ਰੁਪਏ ਤੋਂ ਚੁੱਕ ਕੇ 100 ਰੁਪਏ ਤੁਸੀਂ ਤੇ ਅੱਗੇ 150 ਉੱਥੇ ਤਾਂ ਹੁਣ ਕੋਈ ਹੱਦ ਹੀ ਨਹੀਂ ਹੈਗੀ। ਜਦੋਂ ਪੈਸੇ ਦੀ ਜ਼ਰੂਰਤ ਹੋਏ ਪੈਟਰੋਲੀਅਮ ਲੈਵੀ ਵਧਾ ਦਿਓ। ਪੈਟਰੋਲੀਅਮ ਲੈਵੀ ਵਧਾਉਣਾ ਸਾਰੇ ਮੁਲਕ ਦੇ ਵਿੱਚ ਜਿਹੜੇ ਕੀਮਤਾਂ ਨੇ ਵੱਧ ਜਾਂਦੀਆਂ ਨੇ, ਕਿਉਂਕਿ ਜ਼ਾਹਿਰ ਹੈ ਇੱਥੇ ਹਰ ਚੀਜ਼ ਜਿਹੜੀ ਹੈ ਉਹ ਲੋਕ ਕਹਿੰਦੇ ਨੇ ਜੀ ਅਸੀਂ ਤੇ ਸਾਡਾ ਦਾਰੋਮਦਾਰ ਹੈ। ਤੇ ਫਿਰ ਤੁਸੀਂ ਇਹ ਦੱਸੋ ਕਿ ਜਿਹੜੀ ਇਨਫਲੇਸ਼ਨ ਹੁੰਦੀ ਹੈ ਉਹ ਵੀ ਤੇ ਟੈਕਸ ਹੀ ਹੁੰਦਾ ਨਾ, ਉਹ ਤੁਹਾਡੀ ਜੇਬ ਚੋਂ ਪੈਸੇ ਕੱਢ ਕੇ ਹਕੂਮਤ ਜਿਹੜੀ ਉਹ ਲੈ ਜਾਂਦੀ ਹੈ ਤੇ ਜਿਹੜੇ ਅਮੀਰ ਲੋਕ ਨੇ ਉਹ ਵੀ ਲੈ ਜਾਂਦੇ ਨੇ। ਤੇ ਇਹ ਇਨਫਲੇਸ਼ਨ ਵੀ ਟੈਕਸ ਹੁੰਦਾ ਬਗੈਰ ਕਿਸੇ ਲੈਜਿਸਲੇਸ਼ਨ ਦੇ ਕਰਦੇ ਨੇ। ਤੇ ਇਹ ਜਿਹੜੀ ਹਕੂਮਤ ਦੀਆਂ ਚਾਲਬਾਜ਼ੀਆਂ ਹੁੰਦੀਆਂ ਕਿ ਜੇ ਅਸੀਂ ਕੋਈ ਨਵਾਂ ਟੈਕਸ ਨਹੀਂ ਲਾਇਆ, ਅਸੀਂ ਉਹ ਪੁਰਾਣੇ ਟੈਕਸਾਂ ਦੇ ਤੁਸੀਂ ਰੇਟ ਦੇਖੋ ਕਿੰਨੇ ਉਹਨਾਂ ਨੇ ਵਧਾਏ ਨੇ, ਔਰ ਉਹਨਾਂ ਸਾਰਾ ਬੋਝ ਤੁਹਾਡੇ ਸਾਡੇ ਤੇ ਚੁਣਨਾ। ਅਗਰ ਤੁਸੀਂ ਉਹਨਾਂ ਤੇ ਵੀ ਲਾ ਦਿਓਗੇ ਦੁਕਾਨਦਾਰਾਂ ਤੇ 1% ਉਹਨਾਂ ਦੀ ਸੇਲ ਦੇ ਹਿਸਾਬ ਨਾਲ ਉਹ ਸਾਡੇ ਤੇ ਪਾਸ ਔਨ ਕਰ ਦੇਣਗੇ, ਉਹ ਕਿਹੜੀ ਆਪਣੀ ਜ਼ਾਤੀ ਇਨਕਮ ਤੇ ਟੈਕਸ ਦੇਣਗੇ। ਪੂਰਾ ਇਨਕਮ ਟੈਕਸ ਦਾ ਹੁਲੀਆ ਖਰਾਬ ਕਰਕੇ ਰੱਖ ਦਿੱਤਾ ਹੈ ਕਿ ਹੁਣ ਕਿੰਨਾ ਚੀਜ਼ਾਂ ਤੇ ਲੱਗ ਰਿਹਾ, ਖਰਚੇ ਤੇ ਲੱਗ ਰਿਹਾ, ਉਹ ਤੁਹਾਡੀ ਜਿਹੜੀ ਤੁਸੀਂ ਕੰਜ਼ੰਪਸ਼ਨ ਕਰਦੇ ਹੋ ਤੇ ਲੱਗ ਰਿਹਾ। ਤੁਸੀਂ ਜਿਹਨਾਂ ਲੋਕਾਂ ਤੇ ਲਾਉਂਦੇ ਹੋ ਉਹ ਆਰਾਮ ਨਾਲ ਤੁਹਾਡੇ ਉੱਤੇ ਉਹ ਜਿਹੜੇ ਨੇ ਟੈਕਸ ਅੱਗੇ ਤੁਹਾਡੇ ਤੇ ਵੱਲ ਕਰ ਦਿੰਦੇ ਨੇ ਤੇ ਕੀਮਤਾਂ ਵੱਧ ਜਾਂਦੀਆਂ। ਉਹਨਾਂ ਨੂੰ ਕੋਈ ਟੈਕਸ ਦਾ ਫਰਕ ਨਹੀਂ ਪਿਆ ਤਾਜਰਾਂ ਨੂੰ, ਉਹ ਤਾਜਰਾਂ ਹੀ ਤੁਹਾਡੇ ਕੋਲੇ ਲੈ ਕੇ ਟੈਕਸ ਦੇ ਦੇਣਾ। ਪਹਿਲੇ ਜਾਂ ਤਾਂ ਫਿਰ ਆਮਦਨੀ ਮੁਕਰਰ ਕੀਤੀ ਜਾਏ ਨਾ, ਕਿੰਨੀ ਉਹਨਾਂ ਦੀ ਆਮਦਨੀ ਤੈਅ ਕਰਨ, ਉਹ ਫਿਰ ਆਮਦਨੀ ਦੇ ਹਿਸਾਬ ਨਾਲ ਜਿੰਨਾ ਇੱਕ ਸੈਲੀ ਵਾਲੇ ਕੋ ਟੈਕਸ ਲੈ ਰਹੇ ਨੇ ਉਹ ਦੁਕਾਨਦਾਰ ਨੂੰ ਜਾਂ ਇੱਕ ਸ਼ਾਪਕੀਪਰ ਨੂੰ ਨਹੀਂ ਲੈਣਾ ਚਾਹੀਦਾ। ਤੇ ਸੈਲੀ ਵਾਲਾ ਕਿਉਂ ਇੰਨਾ ਉਹਨੂੰ ਅਸੀਂ ਥੱਲੇ ਲਾਇਆ ਹੋਇਆ ਕਿ ਉਹ 6 ਲੱਖ ਦੇ ਜਿਵੇਂ ਹੀ ਅੱਗੇ ਵਧੇ ਤੇ ਉਹ ਬਸ ਟੈਕਸ ਦੇਣਾ ਸ਼ੁਰੂ ਕਰ ਦੇਵੇ। ਉਹਦੀ ਤੇ ਆਮਦਨੀ ਸਭ ਨੂੰ ਪਤਾ ਹੈ ਨਾ, ਹੁਣ ਤੇ ਟੈਕਸ ਕੱਟ ਕੇ ਮਿਲਣਾ ਹੈ। ਜੇ ਤੁਸੀਂ ਇਹੀ ਪੈਮਾਨਾ ਬਣਾ ਲਵੋ ਤੇ ਫਿਰ ਬਾਕੀ ਜਿਹੜੇ ਤਾਕਤਵਰ ਲੋਕ ਨੇ ਉਹ ਤੇ ਸਾਰੇ ਟੈਕਸ ਨਹੀਂ ਦੇ ਰਹੇ, ਉਹ ਤੇ ਮੌਜਾ ਕਰ ਰਹੇ ਨੇ। ਕੋਈ ਉਹਨਾਂ ਨੂੰ ਟੈਕਸ ਵੀ ਇਸ ਤਰ੍ਹਾਂ ਦੇ ਲਾਉਂਦੇ ਨੇ ਜਿਹੜੇ ਉਹ ਲੋਕਾਂ ਕੋਲ ਲੈ ਕੇ ਰਿਆਸਤ ਨੂੰ ਦੇ ਦਿੰਦੇ ਨੇ ਤੇ ਆਪਣਾ ਕੀ ਤੀਰ ਮਾਰਦੇ, ਕੋਈ ਤਾਂ ਦੌਲਤ ਵੱਧਦੀ ਜਾਏਗੀ ਉਹਨਾਂ ਦੀ। यही तो गल है डॉक्टर साहब जी तुम गल कर रहे हो कि हुकूमत जी आमदन वधाने की गल तो करती है लेकिन अपने हुकूमती खर्चे नहीं घटाती पई। जी बिल्कुल, क्या तुम देख लो जी एलोकेशन की उन्होंने मुख्तलिफ पहले सब तो वड्डी तुसीं देखो जो NHM है वो रोज कितना जो इकट्ठा करता है टोल टैक्स, उसका कोई हिसाब ही नहीं है। अरबां विच ओहदी रकम पहुंच जाती है, उत्तों फिर नुकसान भी करता है। वो यानी स्टेट ओन्ड एंटरप्राइज है ਜਿਹੜਾ ਨੈਸ਼ਨਲ ਹਾਈਵੇ ਅਥਾਰਟੀ ਹੈ ਜਿਹੜਾ ਮੁਸਲਸਲ ਖਸਾਰੇ ਚ ਇੰਨੀ ਕਰਪਸ਼ਨ ਉਹਦੇ ਵਿੱਚ ਔਰ ਇੰਨਾ ਬੁਰਾ ਹਾਲ ਹੈ। ਬਜਾਏ ਹੁਕੂਮਤ ਇਸ ਨੂੰ ਠੀਕ ਕਰਨ ਦੇ ਜਾਂ ਪ੍ਰਾਈਵੇਟਾਈਜ਼ ਕਰਨ ਦੇ ਤਾਂ ਸਾਡੇ ਤੋਂ ਜਾਨ ਛੜਾ ਦੇ, ਉਲਟਾ ਉਹਨੂੰ ਕਿੰਨੇ ਬਿਲੀਅਨ ਰੁਪਇਆ ਹੋਰ ਦੇ ਰਹੇ ਨੇ। ਸਰ 224 ਅਰਬ ਰੁਪਇਆ ਜਿਹੜਾ ਨਾ ਉਹ NH ਨੂੰ ਦਿੱਤਾ ਗਿਆ। ਜੀ ਤੁਸੀਂ ਇਹ ਦੇਖੋ ਨਾ ਕਿ ਉਹਦੇ ਜਿਹੜੀ ਸਮਝਣ ਦੀ ਗੱਲ ਹੈ ਸਾਡੇ ਤੁਹਾਡੇ ਲਈ ਆਵਾਮ ਲਈ ਵੀ ਕਿ ਉਹ ਜਿਹੜੇ ਇਹ ਅਦਾਰੇ ਰੱਖੇ ਹੋਏ ਨੇ ਨੁਕਸਾਨ ਤੇ ਇਹਦਾ ਵੀ ਅਸੀਂ ਟੈਕਸ ਅਸੀਂ ਪੇ ਕਰਨਾ, ਜਿਹੜਾ ਸੂਦ ਦੇਣਾ ਉਹਦਾ ਵੀ ਅਸੀਂ ਅਦਾ ਕਰਨਾ, ਯਾਸ਼ੀਆਂ ਵੀ ਇਹਨਾਂ ਦੀਆਂ ਜਾਰੀ ਰਹਿਣੀਆਂ, ਆਪਣੇ ਖਰਚੇ ਇਹਨਾਂ ਦੇ ਘੱਟ ਨਹੀਂ ਕਰਨੇ। ਇਸਲਾਮਾਬਾਦ ਦੀ ਟੈਰੀਟਰੀ ਦੇ ਵਿੱਚ ਇੰਨੀਆਂ ਮਿਨਿਸਟਰੀਆਂ ਰੱਖਣ ਦਾ, ਇੰਨੇ ਮਿਨਿਸਟਰ ਰੱਖਣ ਦਾ ਕੀ ਜਵਾਬ ਹੈ? ਉੱਥੇ ਕਿਹੜੀ ਐਡੀ ਵੱਡੀ ਹੁਕੂਮਤ ਚਲਾ ਰਹੇ ਨੇ? ਚਲਾਣੀ ਤੇ ਸੂਬਿਆਂ ਨੇ ਹੁਕੂਮਤ ਹੈ। ਤੁਸੀਂ ਸੂਬਿਆਂ ਨੂੰ ਕਹੋ ਕਿ ਜੀ ਤੁਸੀਂ ਆਪਣਾ ਟੈਕਸ ਇਕੱਠਾ ਕਰੋ ਤੇ ਆਪਣੇ ਆਪ ਤੇ ਖਰਚ ਕਰੋ, ਸਾਡੀ ਜਾਨ ਛੱਡੋ। ਵਫਾਕ ਆਪਣੇ ਕੋਲ ਬਸ ਇੱਕ ਟੈਕਸ ਰੱਖ ਲਵੇ, ਇਨਕਮ ਟੈਕਸ, ਤੇ 4 ਮਹਿਕਮੇ ਰੱਖ ਲਵੇ ਜਿਹਦੇ ਵਿੱਚ ਡਿਫੈਂਸ ਹੋਵੇ, ਜਿਹਦੇ ਵਿੱਚ ਕਰੰਸੀ ਹੋਵੇ, ਜਿਹਦੇ ਵਿੱਚ ਫੋਰਨ ਅਫੇਅਰਸ ਹੋਵੇ ਔਰ कम्युनिकेशन और बाकी सारा सूबिया में थे। सही है। अच्छा खालिद क्यूम साहब जिस तरह के डॉक्टर साहब गल कर रहे हैं सही अच्छा जिस तरह खालिद क्यूम साहब डॉक्टर साहब गल कर रहे हैं कि हुकूमत जी है उसकी कोई तरजीहात वाजिया नहीं है और ना ही समझ आती पई कि सूरत हाल है। तो इस सूरत हाल बजट जो पेश होया है तुसीं भी माशाअल्लाह कई दहाइयां तो कामरेस नूं वेख रहे हो, तुहाडा इहदे ते की तज़किया है? अच्छा रिजवान साहब तुसीं देखो कि जिहड़ा ये बजट आया वे इस बजट दे विच आ जिहड़ा ये IMF ते एक ते वे कि IMF ते दबाव दे विच बजट बने, दूसरा ये वे कि जिहड़ी ईरान अमरीका इसराइल जंग है उहदा दबाव भी इस बजट की तैयारी दे विच शामिल सी।
ਤੀਸਰਾ ਇਹ ਕਿ ਇਹਦੇ ਉੱਤੇ ਜਿਹੜੀਆਂ ਹੁਕੂਮਤ ਦੀਆਂ ਇਤਿਹਾਦੀ ਜਮਾਤਾਂ ਨੇ ਉਹਨਾਂ ਦਾ ਵੀ ਇਸ ਬਜਟ ਦੀ ਤਿਆਰੀ ਉੱਤੇ, ਇਸ ਬਜਟ ਦੇ ਉੱਤੇ ਇੱਕ ਪ੍ਰੈਸ਼ਰ ਤੇ ਇੱਕ ਦਬਾਅ ਜਿਹੜਾ ਸੀ ਮੌਜੂਦ ਸੀ। ਜਦਕਿ ਜਿਹੜੀ ਪਾਕਿਸਤਾਨ ਦੀ ਅਸ਼ਰਾਫੀਆ ਹੈ ਉਹਦਾ ਤੇ ਹਮੇਸ਼ਾ ਤੇ ਜਿਹੜਾ ਰਿਹਾ ਹੋਵੇ ਕਿ ਹਰ ਬਜਟ ਦੇ ਉੱਤੇ ਆ ਜਿਹੜਾ ਉਹਨਾਂ ਦਾ ਪ੍ਰੈਸ਼ਰ ਹੁੰਦਾ ਉਹ ਆਪਣੀਆਂ ਮੁਰਾਦ ਵੀ ਹਾਸਲ ਕਰਦੇ ਨੇ, ਉਹ ਆਪਣੇ ਏਜੰਡੇ ਵੀ ਹਾਸਲ ਕਰਦੇ ਨੇ, ਆਪਣੀ ਮਰਜ਼ੀ ਦੀਆਂ ਟੈਕਸ ਦੇ ਵਿੱਚ ਵੀ ਜਿਹੜਾ ਕੰਸੈਸ਼ਨਾਂ ਲੈਂਦੇ ਨੇ। ਲੇਕਿਨ ਇਸ ਦੇ ਬਾਵਜੂਦ ਤੁਸੀਂ ਇਹ ਦੇਖੋ ਕਿ ਇਸ ਬਜਟ ਦੇ ਵਿੱਚ ਜਿਹੜੇ ਟੈਕਸ ਨੇ ਉਹ ਤੇ 15,000 ਅਰਬ ਤੋਂ ਜ਼ਿਆਦਾ ਜਿਹੜਾ ਉਹ ਟੈਕਸ ਲਾਏ ਗਏ ਨੇ ਪਿਛਲੇ ਸਾਲ ਨਾਲੋਂ। ਪਿਛਲੇ ਸਾਲ ਜਿਹੜਾ ਸੀ ਉਹ ਪਹਿਲੇ 14,000 ਅਰਬ ਸੀ, ਫਿਰ ਉਹਨੂੰ ਘਟਾ ਕੇ ਨੀਚੇ ਲੈ ਕੇ ਆਏ, ਤੇ ਉਹ ਜਿਹੜਾ ਨੀਚੇ ਲੈ ਕੇ ਆਏ ਉਹ ਵੀ ਟੈਕਸ ਇਹਨਾਂ ਕੋਲ ਪੂਰਾ ਨਹੀਂ ਹੋਇਆ। ਔਰ ਜਿਹੜਾ ਟੈਕਸ ਵਧਾਉਣ ਦਾ ਆਸਾਨ ਤਰੀਕਾ ਇਹ ਵੇ, ਜਿਹੜੀ ਡਾਕਟਰ ਸਾਹਿਬ ਵੀ ਗੱਲ ਕਰ ਰਹੇ ਹਾਂ ਕਿ ਜਿਹੜੇ ਪਹਿਲੇ ਤੋਂ ਟੈਕਸ ਲੱਗੇ ਨੇ, ਟੈਕਸ ਬੇਸ ਨਹੀਂ ਵਧਾਣੀ, ਅਸੀਂ ਟੈਕਸਾਂ ਦਾ ਦਾਇਰਾ ਕਾਰ ਅਸੀਂ ਨਹੀਂ ਵਧਾਉਣਾ। ਟੈਕਸਾਂ ਦੇ ਵਿੱਚ ਅਸੀਂ ਜਿਹੜੀ ਇਨਡਾਇਰੈਕਟ ਟੈਕਸੇਸ਼ਨ ਹੈ, ਜਿਹੜੀ ਬਰਾਹ ਰਾਸਤ ਆਵਾਮ ਤੇ ਅਸਰ ਕਰਦੀ ਏ, ਆਵਾਮ ਉਹਦੇ ਜ਼ੇਰੇ ਅਸਰ ਆਉਂਦੇ ਨੇ, ਉਹਨੂੰ ਨਹੀਂ ਅਸੀਂ ਘਟਾਉਣਾ। ਅਸੀਂ ਕੀ ਕੀਤਾ ਕਿ ਅਸੀਂ ਫਿਰ ਜਿਹੜੀ ਏ ਉਹ ਇਨਡਾਇਰੈਕਟ ਟੈਕਸੇਸ਼ਨ ਜਿਹੜੀ ਹੈ ਉਹ ਕਰ ਦਿੱਤੀ ਹੈ। ਔਰ ਜਿਹੜਾ ਅਸੀਂ ਇਹ 15,000 ਅਰਬ ਰੁਪਇਆ ਇਕੱਠਾ ਕਰਨਾ ਹੈ ਤੇ ਇਹ ਜਾਣਾ ਕਿੱਥੇ ਵੇ? ਉਹ ਸਿਰਫ ਰਿਆਸਤ ਕੋਲ ਨਹੀਂ ਜਾਣਾ, ਇਹ ਬਾਹਰ ਦੁਨੀਆ ਦੇ ਵਿੱਚ ਜਿਹੜੇ ਮਾਲੀਆਤੀ ਇਦਾਰੇ ਨੇ, ਇਹ ਅੱਧਾ ਤੇ ਜਿਹੜਾ ਜੇ ਅਸੀਂ ਉਹਨਾਂ ਨੂੰ ਸੂਦ ਦੀ ਅਦਾਇਗੀ ਨਹੀਂ ਦੇ ਦੇਣਾ। ਇਹਦੇ ਵਿੱਚ ਜਿਹੜਾ ਬਜਟ ਦਾ ਐਲਾਨ ਕੀਤਾ ਗਿਆ ਹੈ, ਇਹਦੇ ਵਿੱਚ 7,824 ਅਰਬ ਰੁਪਏ ਜਿਹੜੇ ਜੇ ਉਹ ਤੇ ਅਸੀਂ ਕਰਜ਼ਿਆਂ ਦੀ ਅਦਾਇਗੀ ਤੇ ਸੂਦ ਦੇਣਾ ਜੇ। ਔਰ ਮਗਰ ਕੀ ਬਚਣਾ ਵੇ? ਆਵਾਮ ਦੀ ਵੈਲਫੇਅਰ ਵਾਸਤੇ ਕੀ ਬਚਣਾ ਹੈ? ਔਰ ਆਵਾਮ ਦੀ ਵੈਲਫੇਅਰ ਵਾਸਤੇ ਤੁਸੀਂ ਇਹ ਦੇਖੋ ਕਿ ਸਭ ਤੋਂ ਵੱਡਾ ਤੇ ਇਸ ਬਜਟ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਜੇ ਉਹ ਤਾਂ ਸੂਬਿਆਂ ਦਾ ਹੋ ਗਿਆ। ਔਰ ਜਿਹੜੀ ਆਊਟ ਆਫ NFC ਜਿਹੜੀ ਸੈਟਲਮੈਂਟ ਹੋਈ ਹੈ, ਉਹ ਸੈਟਲਮੈਂਟ ਦੇ ਵਿੱਚ ਜਿਹੜਾ ਉਹ ਸੂਬੇ ਜਿਹੜੇ ਨੇ, ਪਹਿਲੇ ਵਫਾਕ ਜਿਹੜਾ ਸੀ ਉਹ ਗਰੀਬ ਸੀ ਪਿਛਲੇ ਬਜਟ ਚ। ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬ ਦਾ ਹੋਇਆ। ਪੰਜਾਬ ਦਾ ਦੇਖੋ, ਇਹ ਬਿਲਾਵਲ ਭੁੱਟੋ ਜ਼ਰਦਾਰੀ ਜਿਹੜਾ ਸੀ ਉਹਨੇ ਕਈ ਵਾਰੀ ਇਹ ਕਿਹਾ ਕਿ ਇਹ ਜਿਹੜਾ NFC ਅਵਾਰਡ ਹੈ ਇਹਦਾ ਸੂਬਿਆਂ ਦੇ ਵਿੱਚ ਸਭ ਤੋਂ ਵੱਡਾ ਬੈਨੀਫਿਸ਼ਰੀ ਪੰਜਾਬ ਹੈ। ਲੇਕਿਨ ਇਹਦੀ ਨੂਨ ਲੀਗ ਦੀ ਕਿਆਦਤ ਜਿਹੜੀ ਹੈ ਉਹ ਉਹਨਾਂ ਇਸ ਮਾਮਲੇ ਦੇ ਉੱਤੇ, ਕਿਉਂਕਿ ਉਹਨਾਂ ਦੀ ਡਿਮਾਂਡ ਸੀ ਕਿ ਇਹ ਵਫਾਕ ਜਿਹੜਾ ਉਹਦੇ ਵਸਾਇਲ ਵਧਾਉਣ ਵਾਸਤੇ ਤਬਦੀਲੀ ਲਿਆਈ ਜਾਏ। ਲੇਕਿਨ ਇੱਕ ਗੱਲ ਤੁਸੀਂ ਦਾਦ ਦੇਣੀ ਪਏਗੀ ਰਿਜ਼ਵਾਨ ਸਾਹਿਬ ਨੂੰ ਕਿ ਇਸ ਵੇਲੇ ਜਿਹੜਾ ਸਿਆਸਤ ਦੇ ਵਿੱਚ ਸਪੇਸ ਹੈ, ਸਿਆਸਤ ਦੀ ਇਸ ਵੇਲੇ ਨਿਜ਼ਾਮ ਦੇ ਵਿੱਚ ਉਹ ਬੜੀ ਸੁੱਕੜ ਰਹੀ ਹੈ। ਸਹੀ, ਉਹ ਸਿਆਸਤ ਦੇ ਵਿੱਚ ਸਪੇਸ ਜਿਹੜੀ ਹੈ ਉਹ ਘਟ ਰਹੀ ਹੈ, ਸਿਆਸੀ ਆਵਾਨਾਂ 'ਚ ਘਟ ਰਹੀ ਹੈ, ਪਾਰਲੀਮਾਨੀ ਆਵਾਨਾਂ 'ਚ ਘਟ ਰਹੀ ਹੈ, ਮਜਮੂਈ ਤੌਰ ਤੇ ਸਿਆਸੀ ਜਮਾਤਾਂ ਦਾ ਜਿਹੜਾ ਰੋਲ ਹੈ ਉਹ ਘਟ ਰਿਹਾ ਹੈ। ਲੇਕਿਨ ਇੱਕ ਮਾਮਲਾ ਹੈ ਕਿ ਪੀਪਲ ਪਾਰਟੀ ਨੂੰ ਜਦੋਂ ਕੋਈ ਮੌਕਾ ਮਿਲਦਾ ਹੈ ਤੇ ਪੀਪਲ ਪਾਰਟੀ ਸਿਆਸੀ ਸਪੇਸ ਹਾਸਲ ਕਰਨ ਦੀ ਕੋਸ਼ਿਸ਼ ਕਰਦੀ ਹੈ। ਤੁਹਾਨੂੰ ਯਾਦ ਹੋਏਗਾ ਕਿੰਨਾ ਪ੍ਰੈਸ਼ਰ ਸੀ ਨਹਿਰਾਂ ਵਾਲੇ ਇਸ਼ੂ ਦੇ ਉੱਤੇ, ਨਹਿਰਾਂ ਦੇ ਮਸਲੇ ਦੇ ਉੱਤੇ, ਤੇ ਪੀਪਲਸ ਪਾਰਟੀ ਨੇ ਬੜੇ ਤਰੀਕੇ ਦੇ ਨਾਲ ਉਹਨੂੰ ਹੈਂਡਲ ਕੀਤਾ ਤੇ ਇੱਕ ਉਹਨਾਂ ਸਿਆਸੀ ਸਪੇਸ ਹਾਸਲ ਕੀਤੀ। ਹੁਣ ਫਿਰ ਦੇਖੋ ਕਿ ਜਦੋਂ ਸਿਆਸਤਦਾਨਾਂ ਨੂੰ ਯਾਦ ਹੋਏਗਾ, ਤੁਹਾਨੂੰ 18ਵੀਂ ਤਰਮੀਮ ਜਦੋਂ ਹੋਈ ਸੀ 2010 ਚ, ਤੇ ਉਦੋਂ ਸਿਆਸਤਦਾਨਾਂ ਨੂੰ ਮੌਕਾ ਮਿਲਿਆ ਤੇ ਸਿਆਸਤਦਾਨਾਂ ਤੇ ਸਿਆਸੀ ਜਮਾਤਾਂ ਨੇ 18ਵੀਂ ਤਰਮੀਮ ਦੇ ਜ਼ਰੀਏ ਆਪਣੀ ਸਪੇਸ ਜਿਹੜੀ ਉਹਨਾਂ ਕੋਲ ਕਈ ਸਾਲਾਂ ਤੋਂ ਜਿਹੜੀ ਸੁੱਕੜ ਰਹੀ ਸੀ। ਦੱਸੋ, ਤੁਸੀਂ ਸਿਆਸੀ ਸਪੇਸ ਦੀ ਗੱਲ ਕਰ ਰਹੇ ਹੋ, ਕਿਆ ਜਿਹੜਾ ਹੁਣ ਆਊਟ ਆਫ ਦੀ ਬੁੱਕ ਜਿਹੜਾ ਜਾ ਕੇ NFC ਤੋਂ ਬਾਰ-ਬਾਰ ਜਿਹੜਾ ਹੈ ਸੈਟਲਮੈਂਟ ਹੋਈ ਹੈ ਤਰੱਕੀਆਤੀ ਬਜਟ ਸੇ ਕੱਟ ਲਾ ਕੇ, ਤੁਹਾਡੇ ਖਿਆਲ ਨਾਲ ਇਹ ਹੁਣ ਜਿਹੜਾ ਮਾਮਲਾ ਸੀਗਾ ਕਿ ਨਵੀਂ ਆਈਨੀ ਤਰਮੀਮ ਆਏਗੀ, NFC ਵਾਰਡ ਜਿਹੜਾ ਹੈ ਤਬਦੀਲ ਹੋਏਗਾ, ਤੁਹਾਡੇ ਖਿਆਲ ਨਾਲ ਸੈਟਲ ਹੋ ਗਿਆ? ਅੱਛਾ ਰਿਜ਼ਵਾਨ ਸਾਹਿਬ, ਇੱਕ ਤਾਂ ਮੈਂ ਤੁਹਾਨੂੰ ਇਹ ਗੱਲ ਦੱਸਿਆ, ਇਹ ਪੀਪਲਸ ਪਾਰਟੀ ਨੇ, ਮੈਂ ਉਹੀ ਗੱਲ ਕਰ ਰਿਹਾ ਜਿਹਦਾ ਮੈਂ ਬੈਕਗਰਾਊਂਡਰ ਤੁਹਾਨੂੰ ਦੱਸ ਰਿਹਾ ਸਾਂ ਕਿ ਪੀਪਲਸ ਪਾਰਟੀ ਨੇ ਆਪਣਾ ਜਿਹੜਾ ਉਹਨਾਂ ਦਾ ਸਿਆਸੀ ਬਿਆਨੀਆ 18ਵੀਂ ਤਰਮੀਮ ਦੇ ਹਵਾਲੇ ਨਾਲ, ਉਸ ਬਿਆਨੀਏ ਦੇ ਉੱਤੇ ਉਹਨਾਂ ਕੰਪਰੋਮਾਈਜ਼ ਨਹੀਂ ਕੀਤਾ। ਉਹਨਾਂ ਕਿਹਾ ਤੁਹਾਨੂੰ ਪੈਸੇ ਚਾਹੀਦੇ ਨੇ ਵਫਾਕ ਨੂੰ, ਅਸੀਂ ਤੁਹਾਨੂੰ ਪੈਸੇ ਦੇ ਦਿੰਦੇ ਹਾਂ, ਲੇਕਿਨ ਅਸੀਂ NFC ਦੇ ਵਿੱਚ ਜਿਹੜਾ ਆਇਨ ਦੇ ਵਿੱਚ ਅਸੀਂ ਤਰਮੀਮ ਨਹੀਂ ਜੇ ਕਰਨ ਦੇਣੀ। ਔਰ ਉਹਨਾਂ ਤਰਮੀਮ ਨਹੀਂ ਕਰਨ ਦਿੱਤੀ ਗਈ ਕਿਉਂਕਿ ਉਹਨਾਂ ਤੋਂ ਬਗੈਰ ਆਇਨ ਦੇ ਵਿੱਚ ਤਰਮੀਮ ਨਹੀਂ ਹੋ ਸਕਦੀ। ਲੇਕਿਨ ਇਹ ਵੀ ਜਿਹੜਾ ਕੰਮ ਹੋਇਆ ਜੇ, ਇਹ ਕੰਮ ਵੀ ਰਿਜ਼ਵਾਨ ਸਾਹਿਬ ਆਇਨ ਦੇ ਤਹਿਤ ਹੋਇਆ ਜੇ। ਸਹੀ, ਆਇਨ ਦਾ ਇੱਕ ਆਰਟੀਕਲ ਹੈ 164 164 ਜੀ, ਉਹ ਆਇਨ ਦੇ ਇਸ ਆਰਟੀਕਲ ਦੇ ਵਿੱਚ ਲਿਖਿਆ ਹੈ ਕਿ ਸੂਬੇ ਜਿਹੜੇ ਨੇ ਉਹ ਵਫਾਕ ਨੂੰ ਗ੍ਰਾਂਟ ਦੇ ਸਕਦੇ ਨੇ ਔਰ ਵਫਾਕ ਜਿਹੜਾ ਸੂਬਿਆਂ ਨੂੰ ਗ੍ਰਾਂਟ ਦੇ ਸਕਦਾ ਹੈ। ਔਰ ਇਸ ਆਰਟੀਕਲ ਦੇ ਤਹਿਤ ਜਿਹੜਾ ਇਹ ਅਰੇਂਜਮੈਂਟ ਜਿਹੜਾ ਗ੍ਰਾਂਟ ਦੇਣ ਦਾ, ਔਰ ਇਹ ਬਿਲਕੁਲ ਤਾਰੀਖ ਰਕਮ ਹੋਈ ਹੈ ਕਿ ਪਹਿਲੀ ਦਫਾ ਹਮੇਸ਼ਾ ਵਫਾਕ ਸੂਬਿਆਂ ਨੂੰ ਗ੍ਰਾਂਟ ਦਿੰਦਾ ਸੀ ਔਰ ਹੁਣ ਇਹ ਨੌਬਤ ਆ ਗਈ ਹੈ ਕਿ ਸੂਬੇ ਜਿਹੜੇ ਨੇ ਉਹ ਵਫਾਕ ਨੂੰ ਗ੍ਰਾਂਟ ਦੇ ਰਹੇ ਨੇ ਕਿਉਂਕਿ ਸੂਬੇ ਜਿਹੜੇ ਸਨ ਉਹ ਅਮੀਰ ਹੋ ਗਏ, ਵਫਾਕ ਗਰੀਬ ਹੋ ਗਿਆ। ਔਰ ਪਿਛਲੇ ਸਾਲ ਦਾ ਜਿਹੜਾ ਬਜਟ ਸੀ, ਇਹ ਮੌਜੂਦਾ ਮਾਲੀ ਸਾਲ ਦਾ ਵਫਾਕ ਦਾ ਡਿਵੈਲਪਮੈਂਟ ਦਾ ਬਜਟ ਜਿਹੜਾ ਸੀ
ਉਹ ਪੰਜਾਬ ਦੇ ਬਜਟ ਤੋਂ ਛੋਟਾ ਰਹਿ ਗਿਆ। ਪੰਜਾਬ ਦਾ ਬਜਟ ਵੱਡਾ ਹੋ ਗਿਆ, ਪੰਜਾਬ ਦਾ ਬਜਟ 1240 ਅਰਬ ਦਾ ਹੋ ਗਿਆ। ਵਫਾਕ ਦਾ ਬਜਟ ਜਿਹੜਾ ਉਹ 1000 ਅਰਬ ਤੋਂ ਵੀ ਥੱਲੇ ਆ ਗਿਆ। ਹੱਥਾਂ ਕਿ ਸਿੰਧ ਦਾ ਬਜਟ ਜਿਹੜਾ ਸੀ ਉਹ ਵੀ 800-900 ਅਰਬ ਰੁਪਏ ਤੱਕ ਜਿਹੜਾ ਉਹ ਪਹੁੰਚ ਗਿਆ। ਲੇਕਿਨ ਹੁਣ ਕੀ ਹੋਇਆ ਕਿ ਹੁਣ ਜਿਹੜੀ ਕੁਰਬਾਨੀ ਦੇਣ ਦਾ ਮੌਕਾ ਹੋਇਆ ਆ ਮੁਲਕ ਦੇ ਕੌਮੀ ਮਫਾਦ ਦੇ ਵਿੱਚ, ਕਿਉਂਕਿ ਤੁਹਾਨੂੰ ਪਤਾ ਹੈ ਕਿ ਭਾਰਤ ਜਿਹੜਾ ਉਹ ਸਾਨੂੰ ਪਾਕਿਸਤਾਨ ਨੂੰ ਬੰਜਰ ਬਣਾਉਣਾ ਚਾਹੁੰਦਾ। ਸਹੀ। ਔਰ ਭਾਰਤ ਨੇ ਦੇਖਿਆ ਤੁਸੀਂ ਦਰਿਆ ਚਨਾਬ ਦਾ ਪਾਣੀ ਜਿਹੜਾ ਉਹਨੂੰ ਸ਼ਿਫਟ ਕਰਨ ਵਾਸਤੇ ਦਰਿਆ ਬਿਆਸ ਦੇ ਵਿੱਚ ਉਹ 8.7 ਕਿਲੋਮੀਟਰ ਇੱਕ ਟਨਲ ਬਣਾਉਣ ਵਾਸਤੇ ਇੱਕ ਬੜੀ ਹੈਵੀ ਇਨਵੈਸਟਮੈਂਟ ਕਰ ਰਿਹਾ ਹੈ। ਔਰ ਉਸ ਤੋਂ ਬਾਅਦ ਪਾਣੀ ਸਾਰਾ ਦਰਿਆ ਚਨਾਬ ਦਾ ਜਿਹੜਾ ਪਾਕਿਸਤਾਨ ਜਾਂਦਾ ਹੈ, ਉਹ ਸਾਰਾ ਪਾਣੀ ਜਿਹੜਾ ਦਰਿਆ ਬਿਆਸ 'ਚ ਇੰਡੀਆ ਚਲਾ ਜਾਂਦਾ। ਔਰ ਇੰਡੀਆ ਦੇ ਵਿੱਚ ਨਵਾਂ ਇੱਕ ਨਹਿਰੀ ਨਿਜ਼ਾਮ ਜਿਹੜਾ ਰਾਜਸਥਾਨ ਤੱਕ ਅੱਗੇ ਤੱਕ ਜਿਹੜਾ ਉਹ ਸਾਰਾ ਹੋ ਜਾਏਗਾ। ਤੇ ਉਹਨੂੰ ਰੋਕਣ ਵਾਸਤੇ ਮੈਂ ਸਮਝਦਾ ਕਿ ਸੂਬਿਆਂ ਨੇ ਕੌਮੀ ਮੁਫਾਦ ਦੇ ਵਿੱਚ ਕੰਟਰੀਬਿਊਟ ਕੀਤਾ। ਔਰ ਇਹਦੇ ਨਾਲ ਬਜਟ ਦੇ ਵਿੱਚ ਤੁਸੀਂ ਦੇਖਿਆ ਕਿ ਬਜਟ ਦੇ ਵਿੱਚ ਜਿਹੜਾ ਵਾਟਰ ਸੈਕਟਰ ਹੈ, ਵਾਟਰ ਸੋਰਸਿਸ ਵਾਸਤੇ ਆ ਜਿਹੜਾ ਬਜਟ ਵਧਾਇਆ ਗਿਆ, 103 ਅਰਬ ਰੱਖੇ ਗਏ ਨੇ। ਵਧਾਇਆ ਗਿਆ। ਮਹਿਮਦ ਡੈਮ ਜਿਹੜਾ ਉਹਦੇ ਵਾਸਤੇ ਜਿਹੜਾ 25-26 ਅਰਬ ਰੁਪਏ ਰੱਖੇ ਗਏ ਨੇ, 10 ਡੈਮ ਵਾਸਤੇ ਰੱਖੇ। ਇੱਥੇ ਮੈਂ ਡਾਕਟਰ ਸਾਹਿਬ ਸਵਾਲ ਕਰਨਾ ਚਾਹਾਂਗਾ। ਡਾਕਟਰ ਸਾਹਿਬ, ਜਿਸ ਤਰ੍ਹਾਂ ਖਾਲਿਦ ਕਿਊਮ ਸਾਹਿਬ ਬੜੀ ਡਿਟੇਲ ਗੱਲ ਕਰ ਰਹੇ ਨੇ ਕਿ ਵਫਾਕ ਜਿਹੜਾ ਸੀ ਉਹ ਪੈਸੇ ਦੇ ਹਿਸਾਬ ਦੇ ਨਾਲ ਗਰੀਬ ਹੋ ਗਿਆ ਸੀਗਾ, ਸੂਬੇ ਅਮੀਰ ਹੋ ਗਏ ਸਨ। ਤੁਸੀਂ ਐਜ਼ ਏ ਮਾਹਿਰ ਮਿਸ਼ਤ ਕੀ ਸਮਝਦੇ ਹੋ ਕਿ ਜਿਹੜਾ 28ਵੀਂ ਤਰਮੀਮ ਤੋਂ ਬਾਅਦ ਜੋ NFC ਵਾਰਡ ਬਣਿਆ, ਬਾਕੀ ਚੀਜ਼ਾਂ, क्या वाकई पाकिस्तान के मसाइल की वड्डी वजह जी है वो वफाक और सूबे दरमियान जो वसाइल तकसीम है वो गैर मुनसफाना है? नहीं देखो जी, होया सी कि उन्हें 19 मिनिस्ट्रियां खत्म करनियां सन ते नाल डिवीजन ते डिपार्टमेंट जी। जदों ये खत्म नहीं कीते ते वफाक अपना खर्चा वधांदा गया। ठीक है जी। वो पहले शायद याद नहीं कि जदों पाकिस्तान बनया सी 80% सूबे को हुंदा सी ते 20% सिर्फ वफाक को हुंदा सी। कायदे आज़म मोहतरम ने फरमाया सी कि सिर्फ असी वफाक को 4 महकमे रखांगे, जिहदा मैं जिक्र किया, यानी डिफेंस, फॉरेन ऑफिस, ठीक है जी, करेंसी और कम्युनिकेशन। बाकी सारे सूबे ही अपना अपना बोझ चुकनगे और वफाक नूं जरूरत नहीं कि इन्ने महकमे रखे। वफाक सिर्फ इस्लामाबाद विच बैठ के किवें बलोचिस्तान के दूर दराज के मसले हल कर सकता है। हाँ, सूबियां नूं तनकीद दा निशाना 18वीं तरमीम के बाद असीं ऐसे बनाने आ कि जिहड़ा फंड उन्हां नूं आया वो उन्हां ने थल्ले देना सी लोकल गवर्नमेंट नूं, ना लोकल गवर्नमेंट बनन दित्तियां। जिथे लोकल गवर्नमेंट को पैसा मिलता है या उत्थों जिहड़ा टैक्स इकट्ठा हुंदा प्रॉपर्टी, उत्थों दी हेल्थ, एजुकेशन ते होर जिहड़ियां जरूरियात ने वो पूरीआं हुंदियां पूरी दुनिया दे विच। कोई वफाक नहीं चल सकता जदों तक कि वो थल्ले दी जिहड़ी बिल्कुल सत्ता है उत्थे जमहूरीयत ना रखे, उत्थे इलैक्टेड लोग हुकूमत करन, ना कि ਜਿਹੜੇ ਬਾਬੂ ਹੁੰਦੇ ਨੇ ਉਹ ਲੋਕਾਂ ਦੀ ਤਕਦੀਰ। ਹੁਣ ਇੱਕ ਮਹੱਲੇ ਦੇ ਵਿੱਚ ਉਹਨੂੰ ਪਤਾ ਵੀ ਹੈ ਸਕੂਲ ਹੈ, ਕਮਿਊਨਿਟੀ ਸਕੂਲ ਜਿਹੜੇ ਨੇ ਜਾਂ ਕਾਰਪੋਰੇਸ਼ਨ ਦੇ ਜਿਹੜੇ ਪਹਿਲੇ ਸਕੂਲ ਹੁੰਦੇ ਸਨ ਜਾਂ ਪਬਲਿਕ ਸਕੂਲ ਜਿਹਨਾਂ ਨੂੰ ਕਹਿੰਦੇ ਨੇ, ਉੱਥੇ ਸਾਰੇ ਬੱਚੇ ਇਕੱਠੇ ਹੀ ਪੜ੍ਹਦੇ ਨੇ ਕਮਿਊਨਿਟੀ ਦੇ। ਅਸੀਂ 6-6 ਕਿਸਮ ਦੇ ਸਕੂਲ ਬਣਾ ਲਏ ਨੇ, ਉਹ ਵੀ ਘਟੀਆਂ 2-2 ਕਮਰਿਆਂ ਦੇ ਸਕੂਲ, ਉੱਥੇ ਇੰਨੀਆਂ ਫੀਸਾਂ ਲੈ ਰਹੇ ਨੇ, ਨਾ ਕੋਈ ਮਿਆਰ ਹੈ। ਸਭ ਤੋਂ ਪਹਿਲੇ ਤੁਸੀਂ ਤਾਲੀਮ ਬਰਬਾਦ ਕੀਤੀ ਹੈ ਨਾ। ਦੇਖੋ ਇਹ ਜਿਹੜਾ ਕੰਮ ਹੋਇਆ 18ਵੀਂ ਤਰਮੀਮ ਦਾ ਮਸਲਾ ਸੀ ਕਿ ਜਿਹੜਾ ਸੈਂਟਰ ਹੁੰਦਾ ਹੈ ਉਹਨੂੰ ਇੰਨਾ ਜ਼ਿਆਦਾ ਖਰਚਾ ਕਰਨ ਦੀ ਲੋੜ ਨਹੀਂ ਹੁੰਦੀ। ਡਿਫੈਂਸ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਤੁਸੀਂ ਉਹਨਾਂ ਨੂੰ ਕਹਿੰਦੇ ਕਿ ਯਾਰ ਠੀਕ ਹੈ ਤੁਸੀਂ ਸਾਡੇ ਨਾਲ ਇਹਦੇ ਵਿੱਚ ਕੁਛ ਹੱਥ ਵੰਡਾਓ, ਕੁਛ ਗੱਲ ਸਮਝ ਆਉਂਦੀ ਹੈ, ਪਰ ਕਰਜ਼ੇ ਲੈ ਕੇ ਫਜ਼ੂਲ ਦੇ ਕੰਮ ਕਰਕੇ ਫਿਰ ਤੁਸੀਂ ਕਹੋ ਕਿ ਜੀ ਮੇਰਾ ਜਿਹੜਾ 60% ਹੈ ਜਾਂ 65% ਹੈ ਉਹ ਚਲਾ ਜਾਂਦਾ ਸੂਦ ਵਿੱਚ। ਤੇ ਅਸੀਂ ਤਾਂ ਨਹੀਂ ਤੁਹਾਨੂੰ ਕਿਹਾ ਨਾ ਤੁਸੀਂ ਫਜ਼ੂਲ ਦੇ ਕਰਜ਼ੇ ਦੁਨੀਆ 'ਚ ਕਿਸ ਤਰ੍ਹਾਂ ਲੈ ਜਾਂਦੇ ਨੇ, ਉਹ ਬਣਾਏ ਜਾਂਦੇ ਨੇ ਇਨਫਰਾਸਟ੍ਰਕਚਰ ਲਈ, ਲੋਕਾਂ ਦੀ ਸਹੂਲੀਅਤ ਲਈ, ਤਾਂ ਕਿ सोसाइटी अगे वधे ते उन्हां दी आमदन वधे। पाकिस्तान 5वां वड्डा मुल्क है दुनिया दा, ओहदे जिहड़े वसाइल ने इंसानी ते कुदरती वो इन्ने ज्यादा ने। ये पाकिस्तान नूं दुनिया दी कम से कम 5वीं बड़ी मईशत होना चाहिए सी ना, जो साडा हाल है। कल फरमा रहे सन जिहड़े चेयरमैन FBI ने कि मैं 42 अरब डॉलर टैक्स इकट्ठा किया। उन्होंने पता ही नहीं कि एक दुनिया का छोटा जिहा मुल्क जिहड़ा बड़ा दूर दराज है फिनलैंड, उत्थे ओहदी आबादी जिहड़ी है सिर्फ 5.6 मिलियन है। ਤੁਸੀਂ ਅੰਦਾਜ਼ਾ ਲਾ ਲਓ ਉਹਦੀ ਜਿਹੜੀ GDP ਵੀ ਉਹ ਪਾਕਿਸਤਾਨ ਤੋਂ ਘੱਟ 374 ਬਿਲੀਅਨ ਡਾਲਰ। ਉਹ ਬਲਾ ਕਿੰਨਾ ਟੈਕਸ ਇਕੱਠਾ ਕਰਦੇ ਨੇ? 83 ਬਿਲੀਅਨ ਯੂਰੋ। ਤੇ ਐਨੀ ਵੈਲਫੇਅਰ ਸਟੇਟ ਉਹਨਾਂ ਨੇ ਬਣਾਈ ਹੋਈ ਹੈ। ਤੇ ਜਿਹੜੇ ਇਹ ਲੋਕ ਨੇ ਬੇਵਕੂਫ ਸਾਰ ਕਿਸਮ ਦੇ ਉੱਤੇ ਬਿਠਾਏ ਹੋਏ ਨੇ ਜਿਨ੍ਹਾਂ ਨੂੰ ਨਾ ਪਤਾ ਟੈਕਸ ਕਿਵੇਂ ਲੈਣਾ ਹੈ। अगर वफाक और सूबे मिलकर टैक्स की बेस वड्डी कर दे तो पाकिस्तान को कर्जे लैन दी लोड़ ही ना पवे। डॉक्टर साहब, पर क्यों नहीं सूबे टैक्स लाते अमीर लोकां दे उत्ते? डॉक्टर साहब तुसी सही मर्ज फड़िया।